ਇੱਥੇ ਰਸ਼ ਏ ਤੇ ਹਰ ਕੋਈ ਬੇਬਸ ਏ। ਵੇਖੋ ਤੇ ਅੜ ਫਸੇ। ਉਹ ਮੈਂ ਆ ਤੁਹਾਡਾ ਪੈਟਰੋਲ ਬੰਬ। ਉਹ ਸੌਰੀ ਮੈਂ ਆ ਯਾਰ ਤੁਹਾਡਾ ਆਪਣਾ ਵੀਰ ਮਾਨੀ ਬੰਬ ਤੇ ਕੱਢ ਦਿਆਂਗਾ ਲੰਮ। ਮੈਨੂੰ ਵੀ ਨਹੀਂ ਪਤਾ ਤੁਹਾਨੂੰ ਪਤਾ ਹੈ ਕਿ ਨਹੀਂ, ਵੈਸੇ ਪਤਾ ਮੈਨੂੰ ਵੀ ਨਹੀਂ, ਪਰ ਸੁਣਿਆ ਵੇਲੇ ਦੇ ਨਾਲ ਨਾਲ ਹਰ ਸ਼ੈ ਡੀਵੈਲਿਊ ਹੋ ਜਾਂਦੀ ਏ। ਅਹੁਦਾ ਹੋਵੇ, ਰੁਤਬਾ ਹੋਵੇ ਜਾਂ ਕੋ ਖਿਤਾਬ, ਇਹਨਾਂ ਦਾ ਵੇਲੇ ਸਿਰ ਟੈਕਾ ਹੀ ਹੁੰਦਾ ਹੈ। ਫੇਰ ਉਸ ਤੋਂ ਵੱਡਾ ਅਹੁਦਾ, ਰੁਤਬਾ ਤੇ ਖਿਤਾਬ ਉਹਦੀ ਥਾਂ ਲੈ ਲੈਂਦੇ ਨੇ। ਪਹਿਲੇ ਪੈਟਰੋਲ ਦੀਆਂ ਕੀਮਤਾਂ ਵਧਿਆ ਸੁਣ ਕੇ ਮੇਰੇ ਵਰਗੇ ਗੱਭਰੂ ਸਮਾਰਟ ਜਵਾਨ ਹੱਥ 'ਚ ਮਾਈਕ ਫੜ ਕੇ ਬਾਂਗਾ ਦਿੰਦੇ ਸਨ, ਜ਼ੁਲਮ ਹੋ ਗਿਆ, ਜ਼ੁਲਮ ਹੋ ਗਿਆ, ਪੈਟਰੋਲ ਬੰਬ ਡਿੱਗ ਪਿਆ। ਸਰਕਾਰ ਨੇ ਆਵਾਮ ਤੇ ਪੈਟਰੋਲ ਬੰਬ ਡੇਕ ਕੇ ਓਏ ਉਹਨਾਂ ਦਾ ਕਚੂਮੜ ਕੱਢ ਦਿੱਤਾ। ਹੁਣ ਕੰਮ ਕੁਛ ਅਪਗ੍ਰੇਡ ਹੋ ਗਿਆ। ਜਦੋਂ ਦਾ ਪੈਟਰੋਲ 30 ਰੁਪਏ ਵਧਿਆ, ਹੁਣ ਇਹ ਬਣ ਗਿਆ ਪੈਟਰੋਲ ਐਟਮ ਬੰਬ। 20 ਜਾਂ 30 ਦਾ ਹੋਰ ਟੀਕਾ ਲੱਗਿਆ ਤੇ ਪੈਟਰੋਲ ਐਟਮ ਬੰਬ ਦੀ ਦਹਿਸ਼ਤ ਵੀ ਮੁੱਕ ਜਾਣੀ ਹੈ। ਤੇ ਫੇਰ ਇਹ ਹੋ ਜਾਣਾ ਪੈਟਰੋਲ ਕੀਮੀਆਈ ਬੰਬ। ਤੇ ਇਹ ਬੰਬ ਵੀ ਉਸ ਨਿਊਕਲੀਅਰ ਬੰਬ ਵਰਗਾ ਹੋਣਾ ਜਿਸ ਦਿਨ ਜੋ ਚੱਲਿਆ ਸਾਰੇ ਹੀ ਜਾਨਦਾਰ ਮੁੱਕ ਜਾਣੇ ਨੇ। ਉਹ ਸਿਰਫ ਖਾਲੀ ਬਿਲਡਿੰਗਾਂ ਰਹਿ ਜਾਣਗੀਆਂ। ਐਸ ਫਨਾਹ ਤੋਂ ਬਾਅਦ ਅਗਲੀਆਂ ਰੈਤਲਾਂ ਕਿੱਥੇ ਪੈਦਾ ਹੋਣਗੀਆਂ? ਓਏ ਇਹਦਾ ਖੁਰਾ ਕੱਢਣਾ ਮੇਰਾ ਨਹੀਂ, ਤੁਹਾਡਾ ਕੰਮ ਹੈ। ਸਦਕੇ ਵਾਰੀ ਜਾਈਏ IMF ਦੇ। ਉਹ ਕਰਜ਼ਿਆਂ 'ਚ ਡੋਬ ਦਿੱਤਾ ਸਾਡੇ ਮੁਲਕ ਨੂੰ। ਓਏ ਉਹਨਾਂ ਨੂੰ ਸਾਡੀਆਂ ਸਿਹਤਾਂ ਦਾ ਕਿੰਨਾ ਖਿਆਲ ਹੈ। ਜਦੋਂ ਦਾ ਮੋਟਰਸਾਈਕਲ ਆਇਆ ਸਾਡੀਆਂ ਸਿਹਤਾਂ ਦਾ ਬੇੜਾ ਗਰਕ ਹੋ ਗਿਆ। ਐਸ ਨਾਲੋਂ ਤੇ ਸਾਈਕਲ ਦਾ ਜ਼ਮਾਨਾ ਚੰਗਾ ਸੀ, ਪੈਦਲ ਤੁਰਨਾ ਵਧੀਆ ਸੀ। IMF ਵੀ ਇਹੋ ਹੀ ਚਾਹੁੰਦਾ। ਓਏ ਅਸੀਂ ਜਾਨ ਸ਼ਾਨ ਬਣਾਈਏ, ਮੋਟਰਸਾਈਕਲ ਤੋਂ ਸਾਈਕਲ ਤੇ ਆਈਏ। ਮੋਟਰਸਾਈਕਲ ਬਲਾਲਗੰਜ ਵੇਚ ਕੇ ਕਬਾੜੀਏ ਤੋਂ ਇੰਨੇ ਕੁ ਪੈਸੇ ਤੇ ਲੱਭ ਸਕਦੇ ਨੇ ਉਹ ਜਿਹਦੇ ਨਾਲ 1.5-2 ਮਹੀਨਿਆਂ ਲਈ ਘਰ ਦਾ ਰਾਸ਼ਨ ਪਾਣੀ ਚੱਲ ਸਕਦਾ। ਚਲੋ ਪੈਟਰੋਲ ਦਾ ਖਰਚਾ ਮੁੱਕਿਆ, ਜਾਨ ਛੁੱਟੀ। ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਹੁਣ ਅੱਗੋਂ ਆਏਗੀ ਮਹਿੰਗਾਈ ਤੇ ਉਹਦਾ ਕੀ ਕਰੋਗੇ? ਤੇ ਜੇ ਮਹਿੰਗਾਈ ਤੋਂ ਬਚ ਜਾਓ ਤੇ ਆਪਣੇ ਵੀਰ ਮਾਨੀ ਬੰਬ ਨੂੰ ਦੱਸਿਆ ਜੇ ਜ਼ਰੂਰ। ਇਜਾਜ਼ਤਾਂ ਦਿਓ, ਰੱਬ ਰਾਖਾ।